अस्सलाम वालेकुम। ਉਹ ਕੀ ਕਹਿੰਦੇ ਨੇ ਚੁੱਕੋ ਚੁੱਕ ਚੌਧਰੀ ਤੇ ਲੁੰਡੀ ਰਣ ਪ੍ਰਧਾਨ। ਅੱਜ ਮੈਂ ਤੁਹਾਨੂੰ ਨਾ ਆਪਦੀ ਜ਼ਿੰਦਗੀ ਦਾ ਤਜਰਬਾ ਸਰ ਦੱਸਣਾ ਕਿ ਆਂਦੇ ਨੇ ਕਿ ਤਿੰਨ ਘਰ ਜਿਹੜੇ ਨਾ ਉਹ ਕਦੇ ਨਹੀਂ ਚੱਲ ਸਕਦੇ। ਪਹਿਲਾ ਘਰ ਉਹ ਜਿੱਥੇ ਬੁੱਢੀ ਦੀ ਹਕੂਮਤ ਹੋਵੇ, ਬੰਦੇ ਦੇ ਹੁੰਦਿਆਂ ਸੁਣਦਿਆਂ ਜਿੱਥੇ ਬੁੱਢੀ ਦੀ ਚੱਲਦੀ ਹੋਵੇ ਨਾ ਉਹ ਘਰ ਕਦੇ ਨਹੀਂ ਚੱਲ ਸਕਦਾ। ਬੁੱਢੀ ਜਿੰਨੀ ਮਰਜ਼ੀ ਸਿਆਣੀ ਹੋਵੇ, ਘਰ ਚਲਾਉਣ ਦੇ ਮਾਮਲੇ ਦੇ ਵਿੱਚ ਉਹ ਬੰਦੇ ਦਾ ਮੁਕਾਬਲਾ ਨਹੀਂ ਕਰ ਸਕਦੀ। ਤੇ ਜਿੱਥੇ ਬੁੱਢੀ ਦੀ ਚੱਲਦੀ ਹੋਵੇ ਉਹ ਘਰ ਅੱਜ ਨਹੀਂ ਤੇ ਕੱਲ, ਕੱਲ ਨਹੀਂ ਤੇ ਪਰਸੋਂ ਉਹ ਬਰਬਾਦ ਹੁੰਦਾ ਹੀ ਹੁੰਦਾ ਹੈ। ਕਿਉਂਕਿ ਇੱਕ ਜੇ ਤਾਂ ਬੰਦਾ ਠੀਕ ਨਾ ਹੋਵੇ, ਕੋਈ ਜ਼ਹਿਨੀ ਤਵਾਜ਼ਨ ਠੀਕ ਨਾ ਹੋਵੇ ਜਾਂ ਬੰਦਾ ਨਾ ਹੋਵੇ, ਅੱਲਾ ਨਾ ਕਰੇ, ਤੇ ਉੱਥੇ ਜਿਹੜਾ ਹੈ ਨਾ ਉਹ ਤਾਂ ਚਲੋ ਇੱਕ ਚਲਾਵੇ ਤੇ ਉਹ ਤਾਂ ਠੀਕ ਹੈ ਨਾ, ਉੱਥੇ ਤਾਂ ਮਜਬੂਰੀ ਹੈ। ਤੇ ਉੱਥੇ ਬੀਬੀ ਨੇ ਕੰਮ ਚਲਾਉਣਾ, ਉਹਨੇ ਅੰਦਰ ਬਾਹਰ ਕਰਨਾ, ਉਹਨੇ ਆਪਦਾ ਜਿਹੜਾ ਕੰਮ ਕਰਨਾ ਹੈ, ਉਹਨੇ ਘਰ ਦੇ ਮਾਮਲਾ ਚਲਾਉਣੇ ਨੇ। ਲੇਕਿਨ ਜਿੱਥੇ ਬੰਦਾ ਹੁੰਦਿਆਂ ਸੁਣਦਿਆਂ, ਬੰਦੇ ਦੇ ਹੁੰਦਿਆਂ ਸੁਣਦਿਆਂ ਬੀਬੀ ਪ੍ਰਧਾਨ ਹੋਵੇ, ਉਹ ਘਰ ਜਿਹੜੇ ਨਾ ਉਹ ਕਦੀ ਚੱਲਦੇ ਨਹੀਂ ਵੇਖੇਗੇ। ਤੇ ਦੂਸਰਾ ਉਹ ਜਿੱਥੇ ਸਾਰੇ ਚੌਰੀ ਹੋਣ, ਉਹ ਇੱਕ ਆਖੇ ਇੰਜ ਨਹੀਂ ਇੰਜ, ਦੂਜਾ ਆਖੇ ਨਹੀਂ ਇਸ ਤਰ੍ਹਾਂ ਹੋਣਾ ਹੈ, ਤੇ ਤੀਸਰਾ ਆਖੇ ਕਿ ਨਹੀਂ ਯਾਰ ਤੁਹਾਨੂੰ ਕੀ ਪਤਾ ਇਹ ਤਾਂ ਇੰਜ ਹੋਣਾ। ਉਹ ਜਿੱਥੇ ਸਾਰੇ ਹੀ ਚੌਧਰੀ ਹੋਣ ਉੱਥੇ ਵੀ ਉਹ ਘਰ ਨਹੀਂ ਚੱਲਦਾ ਹੈਗਾ, ਉਹ ਵੀ ਘਰ ਬਰਬਾਦ ਹੋ ਜਾਂਦਾ। ਤੇ ਤੀਸਰਾ ਉਹ ਜਿੱਥੇ ਚੌਧਰੀ, ਜਿਸ ਘਰ ਦੇ ਵਿੱਚ ਚੌਧਰੀ ਤਾਂ ਇੱਕ ਹੋਵੇ ਲੇਕਿਨ ਹੋਵੇ ਬੇਈਮਾਨ, ਵੀ ਇੱਕੋ ਹੀ ਹੋਵੇ ਲੇਕਿਨ ਬੇਈਮਾਨ ਹੋਵੇ, ਉਹ ਕਿਸੇ ਦਾ ਫਾਇਦਾ ਸੋਚੇ ਹੀ ਨਾ। ਉਹ ਤੁਸੀਂ ਧਿਆਨ ਕਰੋ, ਇੱਥੇ ਚੌਧਰੀ ਦਾ ਕੀ, ਜਿੱਥੇ ਕਿਸੇ ਮੁਲਕ ਦਾ ਸਰਬਰਾਹ, ਕਿਸੇ ਮੁਲਕ ਦਾ ਮੁਨਸਬ ਉਹ ਹੀ ਬੇਈਮਾਨ ਹੋਵੇ ਤਾਂ ਮੁਲਕ ਹੀ ਬਰਬਾਦ ਹੋ ਜਾਂਦੇ ਨੇ। ਤੇ ਫਿਰ ਇਹ ਘਰ ਹੈ, ਤੇ ਇਸ ਕਰਕੇ ਉਹ ਵੀ ਘਰ ਬਰਬਾਦ ਹੋ ਜਾਂਦੇ ਨੇ ਜਿੱਥੇ ਮੁਨਸਬ ਹੋਵੇ ਇੱਕ, ਇੱਕੋ ਹੀ ਚੌਧਰੀ ਹੋਵੇ ਲੇਕਿਨ ਹੋਵੇ ਬੇਈਮਾਨ। ਜਿਹੜੇ ਤਿੰਨ ਘਰ ਨੇ ਨਾ ਇਹ ਕਦੀ ਨਹੀਂ ਚੱਲ ਸਕਦੇ। ਇਹਨਾਂ ਘਾਟੇ ਹੀ ਜਾਣਾ ਹੈ ਜਿੱਥੇ ਇਹ ਤਿੰਨ ਗੱਲਾਂ ਹੋਣ, ਬੀਬੀ ਪ੍ਰਧਾਨ ਹੋਵੇ, ਜਾਂ ਸਾਰੇ ਚੌਧਰੀ ਹੋਣ, ਤੇ ਜਾਂ ਜਿਹੜਾ ਚੌਧਰੀ ਇੱਕ ਹੋਵੇ ਤੇ ਹੋਵੇ ਬੇਈਮਾਨ, ਵੀ ਉਹ ਦੂਜੇ ਦਾ ਫਾਇਦਾ ਸੋਚੇ ਹੀ ਨਾ। ਇਹ ਘਰ ਕਦੇ ਨਹੀਂ ਚੱਲ ਸਕਦੇ।